ਬੇਕਰਸਫੀਲਡ ਦੀ ਨਵੀਂ ਚੁਣੀ ਗਈ ਨਵੀਂ ਬਣੀ ਕਾਉਂਸਲਵੂਮਨ ਮਨਪ੍ਰੀਤ ਕੌਰ ਜੋ ਕਿ ਜਕਾਰਾ ਮੂਵਮੈਂਟ ਦੇ ਨਾਲ ਵੀ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਬਹੁਤ ਸਾਰਿਆਂ ਨੂੰ ਬਹੁਤ ਮੁਬਾਰਕਾਂ, ਵਧਾਈਆਂ ਤੇ ਧੰਨਵਾਦ ਸਾਰਿਆਂ ਦਾ। ਇਹ ਮੁਕਾਮ ਸਿਰਫ ਇਹ ਆਪਣੇ ਸਾਰਿਆਂ ਦਾ ਵਾ ਤੇ ਇਹ ਸਾਰਿਆਂ ਦੇ ਐਫਰਟਸ ਨਾਲ ਹੀ ਆਪਾਂ ਨੂੰ ਮਿਲਿਆ ਵਾ। ਰਣਵੀਰ ਕੇ ਵੀ ਆਪਣੀ ਜਕਾਰਾ ਮੂਵਮੈਂਟ ਰਾਹੀਂ ਆਪਾਂ ਬੱਚਿਆਂ ਨੂੰ, ਨੌਜਵਾਨਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਵੀ ਆਪਣੇ ਲਈ ਸਾਰੀਆਂ ਕਰੀਅਰਸ ਅਵੇਲੇਬਲ ਨੇ। ਜਿਹੜੇ ਵੀ ਆਪਾਂ ਮੁਕਾਮ ਤੇ ਪਹੁੰਚਣਾ ਚਾਹੁੰਦੇ ਆ ਉਹ ਆਪਣੇ ਤੋਂ ਦੂਰ ਨਹੀਂ ਹੈਗੇ। ਵਾਰ-ਵਾਰ ਰਿਮਾਈਂਡ ਕੀਤਾ ਜਾਂਦਾ ਸੀ ਕਿ ਤੁਹਾਡੀ ਕਮਿਊਨਿਟੀ ਵੋਟ ਨਹੀਂ ਪਾਉਂਦੀ, ਤੁਹਾਡੀ ਕਮਿਊਨਿਟੀ ਨੇ ਵੋਟ ਨਹੀਂ ਪਾਉਣੀ, ਤੁਸੀਂ ਆਪਦੀ ਕਮਿਊਨਿਟੀ ਨੂੰ ਭੁੱਲ ਜਾਓ, ਤੁਸੀਂ ਬਾਕੀ ਦੇ ਵਿੱਚ ਐਡਵੋਕੇਸੀ ਕਰ ਲਓ। ਤੇ ਅਸੀਂ ਸੋਚਿਆ ਕਿ ਵੀ ਅਸੀਂ ਕਿਉਂ ਨਾ ਇਸ ਚੀਜ਼ ਨੂੰ ਇੱਕ ਚੈਲੰਜ ਲੈ ਕੇ ਇਹਨੂੰ ਅਪਰੋਚ ਕਰੀਏ ਕਿ ਵੀ ਅਸੀਂ ਵੋਟਰ ਰਜਿਸਟ੍ਰੇਸ਼ਨ ਵੀ ਬਣਾਵਾਂਗੇ, ਅਸੀਂ ਐਡਵੋਕੇਸੀ ਵੀ ਕਰਾਂਗੇ ਤਾਂ ਕਿ ਕਮਿਊਨਿਟੀ ਨੂੰ ਪਤਾ ਹੋਵੇ ਵੋਟ ਕਿਵੇਂ ਵਧੀਆ ਤਰੀਕੇ ਨਾਲ, ਸਹੀ ਤਰੀਕੇ ਨਾਲ ਪਾਉਣੀ ਆ। ਤੇ ਉਹੀ ਆਪਾਂ ਜਿਹੜਾ ਹੁਣ ਦੇਖ ਰਹੇ ਹਾਂ, ਹੁਣ ਰੈਕਰਡ ਨੰਬਰ ਤੇ ਵੋਟ ਪਈ ਆ ਆਪਣੀ ਪੰਜਾਬੀ ਕਮਿਊਨਿਟੀ ਦੀ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ, ਜਿੱਥੇ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇੱਥੇ ਆਪਾਂ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੋਂ ਤੁਹਾਡੇ ਨਾਲ ਗੱਲਬਾਤ ਹੁਣ ਕਰਵਾਉਣ ਜਾ ਰਹੇ ਹਾਂ। ਬੇਕਰਸਫੀਲਡ ਦੀ ਨਵੀਂ ਚੁਣੀ ਗਈ ਨਵੀਂ ਬਣੀ ਕਾਉਂਸਲਵੂਮਨ ਮਨਪ੍ਰੀਤ ਕੌਰ ਜੋ ਕਿ ਜਕਾਰਾ ਮੂਵਮੈਂਟ ਦੇ ਨਾਲ ਵੀ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਕੀ ਨੇ ਉਹਨਾਂ ਦੇ ਦਿਲ ਦੇ ਜਜ਼ਬਾਤ, ਕਿੱਦਾਂ ਰਿਹਾ ਕੈਂਪੇਨ, ਕੀ ਚੈਲੰਜਸ, ਕੀ ਚੁਣੌਤੀਆਂ ਸੀ, ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਮਨਪ੍ਰੀਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਹੁਤ ਵਧਾਈਆਂ। ਲੰਮੇ ਅਰਸੇ ਤੋਂ ਪੰਜਾਬੀ ਰੇਡੀਓ USA ਜਕਾਰਾ ਦਾ ਸਾਥ ਆ, ਤੁਸੀਂ ਵੀ ਵੱਖ-ਵੱਖ ਮੁੱਦਿਆਂ ਦੇ ਉੱਤੇ ਆ ਕੇ ਗੱਲਬਾਤ ਕਰਦੇ ਰਹੇ ਆ। ਸਾਨੂੰ ਬਹੁਤ ਦਿਲੋਂ ਖੁਸ਼ੀ ਆ ਵੀ ਆਪਣੀ ਜਿਹੜੀ ਕੁੜੀ ਆ ਉਹ ਅੱਜ ਇੱਕ ਬਹੁਤ ਵੱਡੇ ਮੁਕਾਮ ਦੇ ਉੱਤੇ ਪਹੁੰਚੀ ਆ। ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ? ਨਹੀਂ, ਬਹੁਤ ਸਾਰਿਆਂ ਨੂੰ ਬਹੁਤ ਮੁਬਾਰਕਾਂ, ਵਧਾਈਆਂ ਤੇ ਧੰਨਵਾਦ ਸਾਰਿਆਂ ਦਾ। ਇਹ ਮੁਕਾਮ ਸਿਰਫ ਇਹ ਆਪਣੇ ਸਾਰਿਆਂ ਦਾ ਵਾ ਤੇ ਇਹ ਸਾਰਿਆਂ ਦੇ ਐਫਰਟਸ ਨਾਲ ਹੀ ਆਪਾਂ ਨੂੰ ਮਿਲਿਆ ਵਾ। ਇਹ ਮੇਰੇ ਕਿਸੇ ਇਕੱਲੀ ਦਾ ਕੋਈ ਐਫਰਟ ਨਹੀਂ ਸੀਗਾ। ਜਿੰਨੀ ਕਮਿਊਨਿਟੀ ਤੋਂ ਪਿਆਰ ਮਿਲਿਆ ਵਾ, ਸੇਵਾ ਮੂਹਰੇ ਆਈ ਆ, ਉਹਦੇ ਨਾਲ ਹੀ ਅੱਜ ਆਪਾਂ ਇੱਥੇ ਇਸ ਅਕੰਪਲਿਸ਼ਮੈਂਟ 'ਤੇ ਪਹੁੰਚੇ ਹਾਂ। ਬਿਲਕੁਲ ਗੁਰਪੁਰਬ ਦਾ ਮੌਕਾ ਆ, ਨਗਰ ਕੀਰਤਨ ਸਜਾਇਆ ਜਾ ਰਿਹਾ ਆ, ਸੋ ਸੰਗਤਾਂ ਨੂੰ ਉਸ ਦੀਆਂ ਵੀ ਵਧਾਈਆਂ, ਨਾਲ ਦੋਹਰੀਆਂ ਵਧਾਈਆਂ, ਤੀਹਰੀਆਂ ਵਧਾਈਆਂ। ਇੱਕ ਹੋਰ ਕੁੜੀ ਆਪਣੀ ਜਸਮੀਤ ਕੌਰ, ਉਹ ਵੀ ਜਿਹੜੀ ਉਹ ਜਿੱਤ ਗਈ ਆ। ਸੋ ਬਹੁਤ ਵਧੀਆ ਲੱਗ ਰਿਹਾ ਆ। ਸੋ ਜਕਾਰਾ ਨੇ ਸ਼ੁਰੂ ਤੋਂ ਜਿਹੜੀ ਨੌਜਵਾਨਾਂ ਦੀ ਐਡਵੋਕੇਸੀ ਨੂੰ ਲੈ ਕੇ ਗੱਲਬਾਤ ਕੀਤੀ ਆ। ਤੁਸੀਂ ਲੋਕਾਂ ਨੂੰ ਪਹਿਲਾਂ ਪ੍ਰੇਰਿਤ ਕਰਦੇ ਸੀ ਤੇ ਅੱਜ ਆਪ ਉਸ ਮੁਕਾਮ ਤੇ ਆ। ਸੋ ਹਾਊ ਡੂ ਯੂ ਫੀਲ? ਕਦੀ ਸੋਚਿਆ ਸੀਗਾ ਵੀ ਕਦੀ ਇੱਦਾਂ ਦੇ ਕੈਂਪੇਨ ਰਨ ਕਰੂੰਗੇ? ਨਹੀਂ ਜੀ, ਕਦੇ ਨਹੀਂ ਸੋਚਿਆ ਸੀ। ਪਰ ਜਦੋਂ ਤੁਹਾਨੂੰ ਸੰਗਤ ਤੋਂ ਇੱਕ ਹੌਸਲਾ ਮਿਲਦਾ ਵਾ, ਇੱਕ ਇਨਕਰੇਜਮੈਂਟ ਮਿਲਦੀ ਆ, ਤਾਂ ਤੁਸੀਂ ਸੋਚਦੇ ਹੋ ਕਿ ਵੀ ਜੇ ਸਾਰਿਆਂ ਤੋਂ ਇਨਕਰੇਜਮੈਂਟ ਮਿਲ ਰਹੀ ਆ ਤਾਂ ਸ਼ਾਇਦ ਇਹ ਨੈਕਸਟ ਸੇਵਾ ਲੈਣੀ ਚਾਹੀਦੀ ਆ। ਐਂਡ ਸੋ ਜਿਵੇਂ ਤੁਸੀਂ ਸ਼ੇਅਰ ਕਰ ਰਹੇ ਹੋ ਵੀਰ ਕਿ ਵੀ ਆਪਣੀ ਜਕਾਰਾ ਮੂਵਮੈਂਟ ਰਾਹੀਂ ਆਪਾਂ ਬੱਚਿਆਂ ਨੂੰ, ਨੌਜਵਾਨਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਵੀ ਆਪਣੇ ਲਈ ਸਾਰੀਆਂ ਕਰੀਅਰਸ ਅਵੇਲੇਬਲ ਨੇ। ਜਿਹੜੇ ਵੀ ਆਪਾਂ ਮੁਕਾਮ ਤੇ ਪਹੁੰਚਣਾ ਚਾਹੁੰਦੇ ਆ ਉਹ ਆਪਣੇ ਤੋਂ ਦੂਰ ਨਹੀਂ ਹੈਗੇ। ਸੋ ਆਪਾਂ ਉਸ ਦੀ ਐਗਜ਼ਾਮਪਲ ਆਪਣੇ ਬੱਚਿਆਂ ਨੂੰ, ਕਿਉਂਕਿ ਕੱਲ੍ਹ ਨੂੰ ਅੱਜ ਆਪਾਂ ਇੱਕ ਖੜੇ ਹੋਏ ਹਾਂ, ਦੋ ਖੜੇ ਹੋਏ ਹਾਂ, ਕੱਲ੍ਹ ਨੂੰ ਆਪਾਂ 10-20 ਖੜੇ ਹੋਵਾਂਗੇ ਕਿ ਵੀ ਆਪਣੀ ਕੋਈ ਕਮੀ ਨਹੀਂ ਰਹਿਣੀ, ਕੋਈ ਵੀ ਰਾਜਨੀਤੀ ਦੇ ਵਿੱਚ ਵੀ ਕਮੀ ਨਹੀਂ ਰਹਿਣੀ ਆਪਣੀ। ਹਾਂਜੀ। ਸੋ ਮਨਪ੍ਰੀਤ, ਅਕਸਰ ਇਹ ਗੱਲ ਆਉਂਦੀ ਹੈ ਜਿੱਦਾਂ ਤੁਸੀਂ ਹੁਣ ਰਾਜਨੀਤੀ 'ਚ ਕਮੀ ਦੀ ਗੱਲ ਆ, ਪਹਿਲਾਂ ਆਪਣੀ ਕੋਸ਼ਿਸ਼ ਸੀ ਵੀ ਚਲੋ ਐਟਲੀਸਟ ਵੋਟ ਪਾਓ। ਹੁਣ ਆਪਣੀ ਕੋਸ਼ਿਸ਼ ਆ ਵੀ ਵੱਧ ਤੋਂ ਵੱਧ ਆਪਾਂ ਇਲੈਕਸ਼ਨ ਦੇ ਵਿੱਚ ਰਨ ਕਰੀਏ, ਪੋਲਿਸੀ ਮੇਕਿੰਗ ਉਹਦੇ ਉੱਤੇ ਜਿਹੜਾ ਉਹ ਜਾਣਾ ਆ। ਸੋ ਹਾਊ ਡੂ ਯੂ ਸੀ ਵੀ ਤੁਸੀਂ ਇਹਨੂੰ ਕਿੱਦਾਂ ਫੁਲਫਿਲ ਕਰੋਗੇ? ਹੁਣ ਕਮਿਊਨਿਟੀ ਦਾ ਮੋਢਿਆਂ ਦਾ ਭਾਰ ਵੀ ਬਹੁਤ। ਹਾਂਜੀ, ਬਿਲਕੁਲ। ਜਦੋਂ ਹੁਣ ਆਪਾਂ ਪਹਿਲੀ ਇੱਕ ਸਿੱਖ ਨੂੰ ਸਿਟੀ ਕਾਉਂਸਲ 'ਤੇ ਦੇਖਾਂਗੇ ਤਾਂ ਵੱਖਰੀਆਂ ਜਿਹੜੀਆਂ ਸਹੂਲਤਾਂ ਨੇ ਜਾਂ ਲੋੜਵੰਦ ਸੇਵਾਵਾਂ ਨੇ ਆਪਣੀਆਂ, ਉਹ ਹਜੇ ਆਪਾਂ ਨੂੰ ਪਤਾ ਹੀ ਨਹੀਂ ਕਿ ਵੀ ਕਿਹੜੀਆਂ ਅਵੇਲੇਬਲ ਨੇ। ਜਦੋਂ ਆਪਾਂ ਉੱਥੇ ਪਹੁੰਚਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਵਾ ਕਿ ਵੀ ਵਾਕਈ ਆਪਣੀ ਸਿਟੀ ਰਾਹੀਂ ਵੀ ਇਸ ਚੀਜ਼ਾਂ ਪੂਰੀਆਂ ਹੋ ਸਕਦੀਆਂ ਨੇ। ਸੋ ਪਹਿਲਾਂ ਤਾਂ ਆਪਾਂ ਪਤਾ ਕਰਾਂਗੇ ਕਿ ਵੀ ਕਮਿਊਨਿਟੀ ਦੀਆਂ ਜਿਹੜੀਆਂ ਆਪਾਂ ਨੂੰ ਵੀ ਪਤਾ ਵਾ ਕਿੰਨੇ ਸਾਲਾਂ ਤੋਂ ਵੱਡੀਆਂ ਨੀਡਸ ਨੇ ਉਹ ਕਿਵੇਂ ਪੂਰੀਆਂ ਕਰੀਏ। ਤੇ ਨੈਕਸਟ ਆਪਾਂ ਦੇਖੀਏ ਕਿ ਵੀ ਕਿਹੜੀਆਂ ਸਹੂਲਤਾਂ ਅਵੇਲੇਬਲ ਨੇ, ਭਾਵੇਂ ਤੁਹਾਡਾ ਕੋਈ ਬਿਜ਼ਨਸ ਹੋਵੇ, ਕੁਛ ਵੀ ਹੋਵੇ। ਆਪਾਂ ਨੂੰ ਹੁਣ ਕੱਲ੍ਹ ਨੂੰ ਜਿਵੇਂ ਪੁੱਛਣਾ ਨਹੀਂ ਪੈਣਾ ਜਾਂ ਮੰਗਣਾ ਨਹੀਂ ਪੈਣਾ, ਹੁਣ ਆਪਾਂ ਜਾ ਕੇ ਉਹ ਚੀਜ਼ਾਂ ਦੀ ਇਨਕੁਆਇਰੀ ਕਰ ਸਕਦੇ ਹਾਂ। ਸੋ ਆਈ ਥਿੰਕ ਇਟ ਫੀਲਸ ਗੁੱਡ ਦੈਟ ਈਵਨ ਆਪਾਂ ਪੋਲਿਸੀ ਡਿਕਟੇਟ ਕਰ ਸਕਦੇ ਹਾਂ, ਕਿ ਵੀ ਹੁਣ ਇੱਕ ਲੈਂਗੁਏਜ ਦਾ ਆਪਣਾ ਬੈਰੀਅਰ ਦੇਖ ਲਓ
ਹੁਣ ਸਿਟੀ ਰਾਹੀਂ ਬਹੁਤ ਚੀਜ਼ਾਂ ਪੂਰੀਆਂ ਹੋ ਸਕਦੀਆਂ ਨੇ ਕਿ ਪੰਜਾਬੀ ਇਨਕੋਰਪੋਰੇਟ ਹੋਵੇ। ਹੁਣ ਤੁਸੀਂ ਦੇਖ ਰਹੇ ਹੋ ਕਿ ਵੀ ਇੱਕ ਸ਼ੁਰੂਆਤ ਹੋਈ ਆ, ਹੁਣ ਇੱਕ ਪੰਜਾਬੀ ਇੰਟਰਪ੍ਰੀਟਰ ਹੁੰਦਾ ਵਾ ਅਵੇਲੇਬਲ ਆਪਣੀ ਪ੍ਰੋਗਰਾਮਸ ਤੇ ਸਿਟੀ ਦੇ ਮੀਟਿੰਗਸ ਤੇ। ਉਹ ਇੱਕ ਨਵੀਂ ਚੀਜ਼ ਆਪਾਂ ਲਿਆਏ ਸੀਗੇ, ਉਹਦੇ ਲਈ ਆਪਾਂ ਐਡਵੋਕੇਟ ਕੀਤਾ ਸੀ, ਪਰ ਇਹੋ ਜਿਹੀਆਂ ਚੀਜ਼ਾਂ ਆਪਾਂ ਹੋਰ ਵੀ ਲਿਆ ਸਕਦੇ ਹਾਂ ਅੱਗੇ। ਸੋ ਬਿਲਕੁਲ ਇਹ ਇੱਕ ਵਧੀਆ ਚੀਜ਼ ਆ ਅਤੇ ਜ਼ਿੰਮੇਵਾਰੀਆਂ ਜਿੱਦਾਂ ਮੈਂ ਕਿਹਾ ਵੀ ਵਧੀਆਂ ਨੇ ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਇਹਦੇ ਨਾਲ ਇਹ ਆ ਵੀ ਸਿਟੀ ਦੇ ਜਿਹੜੇ ਬਹੁਤ ਸਾਰੇ ਪ੍ਰੋਗਰਾਮਸ ਆ ਉਹ ਆਊਟਰੀਚ ਨਹੀਂ ਕਰਦੇ ਜਿੱਦਾਂ ਸਾਡੇ ਵਰਗੇ ਕਮਿਊਨਿਟੀ ਮੀਡੀਆ ਪਲੇਟਫਾਰਮਸ ਆ। ਸੋ ਹੁਣ ਅਸੀਂ ਉਮੀਦ ਕਰਦੇ ਹਾਂ ਵੀ ਜਦੋਂ ਬੇਕਰਸਫੀਲਡ ਦੇ ਵਿੱਚ ਕੋਈ ਕਮਿਊਨਿਟੀ ਰਿਲੇਟਡ ਕੋਈ ਵੀ ਗੱਲ ਹੋਵੇ ਜਾਂ ਕੁਛ ਵੀ ਚਾਹੁੰਦੇ ਆ ਵੀ ਆਪਣੇ ਆਮ ਆਵਾਮ ਤੱਕ ਪਹੁੰਚੇ, ਵੀ ਤੁਸੀਂ ਸਾਡੇ ਤੱਕ ਅਪਰੋਚ ਕਰੋਗੇ ਤਾਂ ਜੋ ਉੱਥੇ ਤੱਕ ਪਹੁੰਚੇ। ਸੋ ਤੁਸੀਂ ਇਹ ਇਕੱਲੀ ਇਹ ਜਿਹੜੀ ਸੀਟ ਹੈ ਵਾਰਡ 7 ਦੀ ਸੀਟ ਨੂੰ ਦੇਖਦੇ ਆ ਜਾਂ ਇਹ ਪੂਰਾ ਬੇਕਰਸਫੀਲਡ ਰਿਪਰੈਜ਼ੈਂਟ ਆ, ਜਾਂ ਕਿੱਦਾਂ ਦੇਖਦੇ ਆ ਵੀ ਵਾਟਸ ਦ ਸਕੋਪ, ਇਹਦਾ ਸਕੋਪ ਕਿੱਥੇ ਤੱਕ ਦੇਖਦੇ ਹੋ ਤੁਸੀਂ? ਸੋ ਇਹਦਾ ਇੱਕ ਤਾਂ ਹੈ ਕਿ ਵੀ ਆਪਾਂ ਜਦੋਂ ਵਾਰਡ 7 ਦੇ ਵਿੱਚੋਂ ਵਾਕਈ ਆਪਾਂ ਇਲੈਕਟ ਹੋਏ ਆ, ਪਰ ਤੁਹਾਡੀ ਸਿਟੀ ਵਾਈਡ ਜਿਹੜੀ ਇੱਕ ਹੁੰਦੀ ਆ ਡਿਸੀਜਨ ਮੇਕਿੰਗ, ਜਿਹੜਾ ਆਪਣੇ 10 20 50 100 ਸਾਲਾਂ ਤੱਕ ਜਿਹੜੇ ਪਲਾਨ ਬਣਨੇ ਨੇ ਸਿਟੀ ਦੇ, ਉਹ ਹੁਣ ਬਣ ਰਹੇ ਨੇ। ਈਵਨ ਦੇਖ ਲਓ ਕਿ ਬੇਕਰਸਫੀਲਡ ਦਾ ਇੱਕ ਜਨਰਲ ਪਲਾਨ ਬਣ ਰਿਹਾ ਵਾ, ਉਹਦੇ ਵਿੱਚ ਜਦੋਂ ਤੁਸੀਂ ਇੱਕ ਚੀਜ਼ਾਂ ਇਨਕੋਰਪੋਰੇਟ ਕਰਦੇ ਹੋ ਕਿ ਵੀ ਸਾਡੀ ਸਿਟੀ ਨੂੰ ਆਹ ਚੀਜ਼ਾਂ ਚਾਹੀਦੀਆਂ ਨੇ ਜਾਂ ਸਾਡੀ ਕਮਿਊਨਿਟੀ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ, ਉਹ ਹੁਣ ਲਿਖੀਆਂ ਜਾਂਦੀਆਂ ਨੇ ਤਾਂ ਕਿ ਅਗਲੇ 50 ਸਾਲਾਂ ਤੱਕ ਉਹ ਅਪਲਾਈ ਹੋ ਸਕਣ। ਸੋ ਇਹ ਇੱਕ ਸਿਟੀ ਵਾਈਡ ਵੀ ਆ, ਵਾਰਡ 7 ਸਪੈਸੀਫਿਕਲੀ ਮੇਰੀ ਜ਼ਿੰਮੇਵਾਰੀ ਇਹ ਹੋਗੀ ਕਿ ਵੀ ਮੈਂ ਉਹ ਐਡਵੋਕੇਸੀ ਕਰਨੀ ਹੈ ਕਿ ਵੀ ਇਹ ਪੈਸੇ ਆਪਣੇ ਵਾਰਡ 7 ਦੇ ਵਿੱਚ ਵੀ ਆਉਣੇ ਚਾਹੀਦੇ ਨੇ। ਸੋ ਇਟਸ ਬੋਥ ਐਟ ਦ ਸੇਮ ਟਾਈਮ। ਹਾਂਜੀ। ਸੋ ਬਹੁਤ ਵਧੀਆ ਇੱਕ ਜਿਹੜੀ ਇਹ ਚੀਜ਼ ਹੈਗੀ ਆ। ਸੋ ਚੁਣੌਤੀਆਂ ਕਿੱਦਾਂ ਸੀਗੀਆਂ ਕੈਂਪੇਨ ਦੀਆਂ? ਕੈਂਪੇਨ ਤੁਸੀਂ ਰਨ ਕੀਤਾ, ਲੰਮਾ ਚੌੜਾ ਕੈਂਪੇਨ ਸੀਗਾ, ਕਾਫੀ ਸਪੈਂਡਿੰਗ ਵੀ ਆਮ ਪ੍ਰੀਟੀ ਸ਼ੋਰ ਜਿਹੜੀ ਇਸ ਚੀਜ਼ ਦੇ ਵਿੱਚ ਹੁੰਦੀ ਆ। ਸੋ ਕਿੱਦਾਂ ਦੀਆਂ ਚੈਲੰਜਸ ਜਿਹੜੇ ਕੀ ਸੀਗੇ? ਸੋ ਪਹਿਲਾ ਚੈਲੰਜ ਤਾਂ ਇਹੀ ਸੀਗਾ ਕਿ ਆਪਣੀ ਕਮਿਊਨਿਟੀ ਨੂੰ ਬਹੁਤ ਜਿਵੇਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਸੋ ਇਹ ਸਾਨੂੰ ਬਾਰ-ਬਾਰ ਰਿਮਾਈਂਡ ਕੀਤਾ ਜਾਂਦਾ ਸੀ ਕਿ ਤੁਹਾਡੀ ਕਮਿਊਨਿਟੀ ਵੋਟ ਨਹੀਂ ਪਾਉਂਦੀ, ਤੁਹਾਡੀ ਕਮਿਊਨਿਟੀ ਨੇ ਵੋਟ ਨਹੀਂ ਪਾਉਣੀ, ਤੁਸੀਂ ਆਪਦੀ ਕਮਿਊਨਿਟੀ ਨੂੰ ਭੁੱਲ ਜਾਓ, ਤੁਸੀਂ ਬਾਕੀ ਦੇ ਵਿੱਚ ਐਡਵੋਕੇਸੀ ਕਰ ਲਓ। ਤੇ ਅਸੀਂ ਸੋਚਿਆ ਕਿ ਵੀ ਅਸੀਂ ਕਿਉਂ ਨਾ ਇਸ ਚੀਜ਼ ਨੂੰ ਇੱਕ ਚੈਲੰਜ ਲੈ ਕੇ ਇਹਨੂੰ ਅਪਰੋਚ ਕਰੀਏ ਕਿ ਵੀ ਅਸੀਂ ਵੋਟਰ ਰਜਿਸਟ੍ਰੇਸ਼ਨ ਵੀ ਬਣਾਵਾਂਗੇ, ਅਸੀਂ ਐਡਵੋਕੇਸੀ ਵੀ ਕਰਾਂਗੇ ਤਾਂ ਕਿ ਕਮਿਊਨਿਟੀ ਨੂੰ ਪਤਾ ਹੋਵੇ ਵੋਟ ਕਿਵੇਂ ਵਧੀਆ ਤਰੀਕੇ ਨਾਲ, ਸਹੀ ਤਰੀਕੇ ਨਾਲ ਪਾਉਣੀ ਆ। ਤੇ ਉਹੀ ਆਪਾਂ ਜਿਹੜਾ ਹੁਣ ਦੇਖ ਰਹੇ ਹਾਂ, ਹੁਣ ਰੈਕਰਡ ਨੰਬਰ ਤੇ ਵੋਟ ਪਈ ਆ ਆਪਣੀ ਪੰਜਾਬੀ ਕਮਿਊਨਿਟੀ ਦੀ। ਸੋ ਇਹ ਇੱਕ ਬਹੁਤ ਵੱਡਾ ਚੈਲੰਜ ਸੀ ਸਾਡੇ ਸਾਹਮਣੇ ਜਿਹੜਾ ਅਸੀਂ ਪੂਰਾ ਕੀਤਾ। ਹਾਂਜੀ। ਸੋ ਇਸ ਤੋਂ ਇਲਾਵਾ ਬਾਕੀ ਕਮਿਊਨਿਟੀਜ਼ ਦੇ ਨਾਲ ਕਿੱਦਾਂ ਦਾ ਤੁਹਾਡਾ ਜਿਹੜਾ ਤਾਲਮੇਲ ਰਿਹਾ, ਜੇ ਤੁਸੀਂ ਉਸ ਦੇ ਬਾਰੇ ਦੱਸੋ? ਬਿਲਕੁਲ ਨਹੀਂ, ਬਹੁਤ ਵਧੀਆ ਸਪੋਰਟ ਮਿਲੀ ਆਪਣੇ ਬਾਕੀ ਨਾਨ ਪੰਜਾਬੀ ਕਮਿਊਨਿਟੀਜ਼ ਤੋਂ ਵੀ। ਇੱਕ ਜਿਵੇਂ ਤੁਸੀਂ ਵੀ ਜਾਣਦੇ ਹੋ, ਜਕਾਰਾ ਮੂਵਮੈਂਟ ਰਾਹੀਂ ਅਸੀਂ ਕਾਫੀ ਬਾਕੀ ਸੰਸਥਾਵਾਂ ਨੂੰ ਵੀ ਜਾਣਨ ਦਾ ਮੌਕਾ ਸਾਨੂੰ ਮਿਲਿਆ ਸੀਗਾ ਤੇ ਕਈ ਸਾਲਾਂ ਤੋਂ ਅਸੀਂ ਵੱਖਰੇ ਆਬਜੈਕਟਿਵਸ ਲਈ ਕੰਮ ਕਰ ਰਹੇ ਹਾਂ। ਸੋ ਉਹਨਾਂ ਨੂੰ ਵੀ ਇਸ ਚੀਜ਼ ਦੀ ਐਕਸਾਈਟਮੈਂਟ ਹੈ, ਗੋਲ ਹੁੰਦੀ ਹੈ ਕਿ ਵੀ ਆਪਾਂ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਵਰਕ ਵੀ ਕਰੀਏ, ਨਾਲੇ ਨੈਕਸਟ ਸਟੈਪ ਫਿਰ ਆਪਾਂ ਇਲੈਕਟਡ ਅਫੀਸ਼ੀਅਲ ਤੱਕ ਵੀ ਪਹੁੰਚ ਸਕੀਏ ਤਾਂ ਕਿ ਉਹ ਪਾਲਿਸੀ ਚੇਂਜ ਐਕਚੁਅਲੀ ਅਪਲਾਈ ਹੋਵੇ ਜਿਹੜੀ ਕਮਿਊਨਿਟੀ ਦੇ ਵਿੱਚ ਕੰਮ ਕਰਕੇ ਫਿਰ ਉੱਥੇ ਖੜੇ ਹੋ ਸਕਣ। ਸੋ ਉਹਨਾਂ ਤੋਂ ਵੀ ਬਹੁਤ ਸਪੋਰਟ ਮਿਲ ਰਹੀ ਆ ਐਂਡ ਇਨਕਰੇਜਮੈਂਟ ਮਿਲ ਰਹੀ ਆ, ਖੁਸ਼ੀ ਸਾਰਿਆਂ ਨੂੰ। ਸੋ ਇਹਦੇ ਲਈ ਤਾਂ ਬਹੁਤ ਸ਼ੁਕਰਾਨਾ ਕਰਦੇ ਹਾਂ ਆਪਾਂ ਮਹਾਰਾਜ ਦਾ। ਤੇ ਸੋ ਬਿਲਕੁਲ, ਸੋ ਗਲਾਸ ਸੀਲਿੰਗ ਨੂੰ ਤੋੜਨਾ ਬੜਾ ਔਖਾ ਹੁੰਦਾ ਆ। ਸੋ ਯੂ ਗਾਇਜ਼ ਡਿਡ ਦੈਟ, ਸੋ ਬਹੁਤ ਵਧੀਆ ਆ। ਸੋ ਕੀ ਫਿਊਚਰ ਦੇਖਦੇ ਆ? ਵਾਰਡ 7 ਤੱਕ ਹੀ ਸੀਮਤ ਆ ਜਾਂ ਆਪਾਂ ਅੱਗੇ ਵੀ ਕਿੱਥੇ ਤੱਕ ਜਾਣਾ ਹੈ? ਹਜੇ ਤਾਂ ਸਾਡੇ ਇਲੈਕਸ਼ਨ ਰਿਜ਼ਲਟਸ ਹੀ ਫਾਈਨਲਾਈਜ਼ ਹੋ ਜਾਣ, ਉਹੀ ਬਹੁਤ ਵੱਡੀ ਅਕੰਪਲਿਸ਼ਮੈਂਟ ਮੰਨਾਂਗੇ ਅਸੀਂ। ਕਾਊਂਟੀ ਇਲੈਕਸ਼ਨ ਆਫਿਸ ਵੋਟਾਂ ਗਿਣਨ ਦੀਆਂ ਹਜੇ ਰਹਿੰਦੀਆਂ ਨੇ, ਪਰ ਆਈ ਥਿੰਕ ਅਸੀਂ ਜਿਹੜੇ ਅਗਲੇ 4 ਸਾਲ ਨੇ ਉਹਦੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਪਲੈਨਿੰਗ ਕਰਨਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਆ ਸਕਣ ਮੂਹਰੇ, ਸਾਡੇ ਬੱਚੇ ਇਸ ਚੀਜ਼ਾਂ, ਇਸ ਪੋਜੀਸ਼ਨਸ ਬਾਰੇ ਸਿੱਖ ਸਕਣ ਕਿ ਵੀ ਸਿਟੀ ਕਾਉਂਸਲ ਹੋਣ ਦੇ ਵਿੱਚ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ, ਕੀ ਚੀਜ਼ਾਂ ਲਈ ਅਸੀਂ ਐਡਵੋਕੇਟ ਕਰ ਸਕਦੇ ਹਾਂ। ਸੋ ਉਹਦੇ ਨਾਲ ਅਸੀਂ ਇਹੋ ਜਿਹੇ ਛੋਟੇ ਗੋਲ ਕਿ ਵੀ ਕਿਹੜੇ ਇੰਪਰੂਵਮੈਂਟਸ ਚਾਹੀਦੇ ਨੇ। ਫੋਰ ਐਗਜ਼ਾਮਪਲ, ਇੱਕ ਗੁਰੂ ਘਰ ਦੇ ਮੂਹਰੇ ਇੱਕ ਕ੍ਰਾਸ ਵਾਕ ਦੀ ਬਹੁਤ ਲੋੜ ਆ ਤਾਂ ਕਿ ਜਿਹੜੇ ਨੇਬਰਹੁੱਡਸ ਨੇ, ਲੋਕ ਜਿਹੜੇ ਆਪਣੇ ਬਜ਼ੁਰਗ ਨੇ ਉੱਥੇ ਤੁਰ ਕੇ ਜਾ ਸਕਣ। ਇਹੋ ਜਿਹੀਆਂ ਛੋਟੀਆਂ ਚੀਜ਼ਾਂ ਪੂਰੀਆਂ ਕਰਕੇ ਆਪਣੀ ਕੁਆਲਿਟੀ ਆਫ ਲਾਈਫ ਇੰਪਰੂਵ ਕਰਨ ਦੀ ਗੋਲ ਆ ਤੇ ਉਹ ਤੋਂ ਬਾਅਦ ਜੋ ਵੀ ਸੰਗਤ ਨੂੰ ਮਨਜ਼ੂਰ। ਹਾਂਜੀ, ਬਿਲਕੁਲ। ਸੋ ਇਹ ਸਨ ਮਨਪ੍ਰੀਤ ਕੌਰ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਆ।
ਤੇ ਇੱਕ ਵਾਰੀ ਫੇਰ ਅਸੀਂ ਪੂਰੀ ਕਮਿਊਨਿਟੀ ਵੱਲੋਂ ਇਹਨਾਂ ਨੂੰ ਅਸੀਂ ਬਹੁਤ ਵਧਾਈ ਦਿੰਦੇ ਹਾਂ ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਵਧੀਆ ਢੰਗ ਦੇ ਨਾਲ ਕੰਮ ਕਰਨ ਕਿਉਂਕਿ ਦੇਖੋ ਸਵਾਲ ਅਸੀਂ ਕਰ ਦੇਣਾ ਆ ਜੇ ਬਾਈ ਚਾਂਸ ਕੁਝ ਵੀ ਇਦਾਂ ਦਾ ਜਿਹੜਾ ਹੋਵੇ ਸੋ ਵੀ ਹੈਵ ਟੂ ਕੀਪ ਯੂ ਇਨ ਚੈੱਕ ਤਾਂ ਜੋ ਤੁਸੀਂ ਹੁਣ ਕਮਿਊਨਿਟੀ ਦੇ ਨੂੰ ਰਿਪਰੈਜ਼ੈਂਟ ਕਰਨੇ ਆ ਤੇ ਕਮਿਊਨਿਟੀ ਦੀਆਂ ਗੱਲਾਂ ਜਿਹੜੀਆਂ ਉੱਥੇ ਹੋਣ ਸੋ ਇੰਨੀਆਂ ਗੱਲਾਂ ਕਰਦੇ ਹੋਏ ਹੁਣ ਆਪਾਂ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ